ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ BBC ਦੀ ਹੈ ਤੇ ਖਬਰ ਹੈ ਰਿਟਾਇਰਡ ਫੌਜੀਆਂ ਤੇ ਉਹਨਾਂ ਦੀ ਫੈਮਿਲੀ ਦੇ ਬਾਰੇ। BBC ਨੇ ਪਾਕਿਸਤਾਨ ਦੇ ਬੜੇ ਸਾਰੇ ਰਿਟਾਇਰਡ ਫੌਜੀ ਅਫਸਰਾਨ ਦੇ ਜਿਹੜੇ ਖਾਨਦਾਨ ਨੇ, ਸਪੈਸ਼ਲੀ ਉਹਨਾਂ ਦੇ ਘਰ ਦੀਆਂ ਜਿਹੜੀਆਂ ਖਵਾਤੀਨ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਇੰਟਰਵਿਊ ਲਏ ਨੇ ਤੇ ਇੰਟਰਵਿਊ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਇਹੋ ਜਿਹੀ ਸਟੋਰੀ ਸ਼ਾਇਆ ਕੀਤੀ ਹੈ ਜਿਹੜੀ ਨਾ ਤੁਸੀਂ ਯਕੀਨ ਕਰ ਸਕੋਗੇ ਤੇ ਨਾ ਮੈਂ। ਉਹਨਾਂ ਨੇ ਸਟੋਰੀ ਇਹ ਕੀਤੀ ਹੈ ਕਿ ਜਿਹੜੀ ਫੌਜੀ ਫੈਮਲੀਆਂ ਨੇ, ਅਫਸਰਾਨ ਦੀਆਂ ਸਪੈਸ਼ਲੀ ਫੈਮਲੀਆਂ ਨੇ, ਉਹਨਾਂ ਦੇ ਵਿੱਚ ਲੈਫਟੀਨੈਂਟ ਜਨਰਲਸ ਦੀਆਂ ਫੈਮਲੀਆਂ ਵੀ ਨੇ, ਮੇਜਰ ਜਨਰਲਸ ਦੀਆਂ ਫੈਮਲੀਆਂ ਵੀ ਨੇ, ਬ੍ਰਿਗੇਡੀਅਰਸ ਦੀ ਫੈਮਲੀਆਂ ਵੀ ਨੇ ਔਰ ਥੱਲੇ ਕਰਨਲਸ ਔਰ ਮੇਜਰਸ ਦੀਆਂ ਫੈਮਲੀਆਂ ਵੀ ਨੇ। ਉਹਨਾਂ ਦੇ ਵਿੱਚੋਂ ਕਈ ਸਾਰਿਆਂ ਨੇ ਜਿਸ ਵੇਲੇ ਫੌਜ ਦੀਆਂ ਮੌਜੂਦਾ ਫੌਜੀ ਕਿਆਦਤ ਜ਼ਾਹਿਰ ਹੈ, ਫੌਜ ਅਦਾਰਾ ਤੇ ਨਹੀਂ, ਫੌਜ ਦੇ ਉੱਤੇ ਜਿਹੜੀ ਬੈਠੀ ਕਿਆਦਤ ਹੈ, ਉਹਨਾਂ ਦੀਆਂ ਜਿਹੜੀਆਂ ਮੌਜੂਦਾ ਪਾਲਿਸੀਆਂ ਨੇ ਇਸ ਮੌਜੂਦਾ ਹਕੂਮਤ ਨੂੰ ਲੈ ਕੇ, 8 ਫਰਵਰੀ ਦੇ ਇਲੈਕਸ਼ਨ ਲੈ ਕੇ, ਇਮਰਾਨ ਖਾਨ ਨੂੰ ਲੈ ਕੇ ਔਰ ਜੋ ਕੁਝ ਪਾਕਿਸਤਾਨ ਦੇ ਵਿੱਚ ਪਿਛਲੇ 2-2.5 ਸਾਲਾਂ ਦੇ ਵਿੱਚ ਹੋਇਆ ਹੈ, ਉਹ ਸਾਰੇ ਨੂੰ ਲੈ ਕੇ ਜਦੋਂ ਇਹਨਾਂ ਰਿਟਾਇਰਡ ਫੌਜੀਆਂ ਨੇ ਮੌਜੂਦਾ ਕਿਆਦਤ ਫੌਜੀ ਜਿਹੜੀ ਸੀ ਉਹਦੇ ਕੰਮਾਂ ਦੇ ਉੱਤੇ ਤਨਕੀਦ ਕੀਤੀ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਹਰਾਸਾਂ ਕੀਤਾ ਗਿਆ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਇੱਕ ਖਾਤੂਨ ਤੇ ਇਹ ਕਹਿੰਦੇ ਨੇ ਕਿ ਪੂਰੀ ਜ਼ਿੰਦਗੀ ਉਹ ਸੀਨ ਅੱਖਾਂ ਦੇ ਵਿੱਚੋਂ ਨਹੀਂ ਜਾਏਗਾ ਜਦੋਂ ਸਾਡੇ ਘਰ ਦੇ ਵਿੱਚ ਬੰਦੂਕਾਂ ਵਾਲੇ ਅੰਦਰ ਆ ਕੇ ਤੇ ਬੰਦੂਕਾਂ ਘਰ ਦੀਆਂ ਔਰਤਾਂ ਤੇ ਮਰਦਾਂ ਉੱਤੇ ਤਾਣ ਕੇ ਤੇ ਉਹਨਾਂ ਸਾਨੂੰ ਹਰਾਸਾਂ ਕੀਤਾ, ਧਮਕੀਆਂ ਲਾਈਆਂ ਤੇ ਡਰਾਇਆ ਧਮਕਾਇਆ। ਉਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਹੈ ਕਿ ਇਹ ਤਕਲੀਫ ਸਾਨੂੰ ਸਾਡੇ ਆਪਣਿਆਂ ਨੇ ਦਿੱਤੀ, ਕਿਸੇ ਹੋਰ ਨੇ ਦਿੱਤੀ ਹੁੰਦੀ ਤੇ ਭੁੱਲ ਜਾਂਦੇ। ਭੁੱਲ ਇਸ ਲਈ ਨਹੀਂ ਪਾ ਰਹੇ ਕਿ ਇਹ ਤਕਲੀਫ ਸਾਨੂੰ ਸਾਡੇ ਆਪਣਿਆਂ ਨੇ ਦਿੱਤੀ। ਇਸ ਖਬਰ ਨੂੰ ਅਗਰ ਜ਼ਰਾ ਥੋੜਾ ਜਿਹਾ ਖਿਲਾਰ ਕੇ ਲਾਰਜਰ ਪੈਮਾਨੇ ਤੇ ਵੇਖੋ ਤੇ ਇਹ ਸਿਰਫ ਰਿਟਾਇਰਡ ਫੌਜੀ ਅਫਸਰਾਂ ਦੇ ਘਰਾਣਿਆਂ ਦੀ ਗੱਲ ਨਹੀਂ ਹੈ, ਇਹ ਬੜੇ ਸਾਰੇ ਜਰਨਲਿਸਟਾਂ ਦੇ ਘਰਾਣਿਆਂ ਦੀ ਵੀ ਗੱਲ ਇਹੀ ਹੈ। ਅਰਸ਼ਦ ਸ਼ਰੀਫ ਹੋਵੇ ਤੇ ਜਾਂ ਮੋਇਦ ਪੀਰਜ਼ਾਦਾ ਹੋਵੇ ਤੇ ਜਾਂ ਸਾਬਿਰ ਸ਼ਾਕਰ ਹੋਵੇ ਤੇ ਜਾਂ ਹੋਰ ਬੜੇ ਸਾਰੇ ਸੱਜਣ ਦੋਸਤ ਮਿੱਤਰ ਸਾਡੇ ਜਾਣਨ ਵਾਲੇ ਨਹੀਂ ਜਾਣਨ ਵਾਲੇ, ਉਹ ਮੁਲਕਾਂ ਤੋਂ ਬਾਹਰ ਬੈਠੇ ਨੇ, ਖਾਨਦਾਨਾਂ ਤੋਂ ਉਜੜ ਕੇ ਬੈਠੇ ਨੇ, ਘਰੋਂ ਬੇਕਾਰ ਬੈਠੇ ਨੇ, ਕੋਈ ਅਸਾਈਲਮ ਲੈ ਕੇ ਬੈਠਾ ਹੈ, ਕੋਈ ਕਿਤੇ ਪ੍ਰਦੇਸ਼ ਕੱਟ ਰਿਹਾ ਹੈ, ਕੋਈ ਕਿਤੇ ਪ੍ਰਦੇਸ਼ ਕੱਟ ਰਿਹਾ ਹੈ। ਇਹ ਸਭ ਕੁਝ ਇਸੇ ਤੋਂ ਹੋ ਰਿਹਾ ਹੈ ਕਿ ਮੁਲਕ ਦੇ ਵਿੱਚ ਜ਼ੋਰ ਜ਼ਬਰਦਸਤੀ ਜਿਹੜਾ ਚੋਰ ਹੈ ਉਹਨੂੰ ਸਾਹੂਕਾਰ ਸਾਬਤ ਕਰਨ ਦੇ ਉੱਤੇ ਤੁਲੇ ਨੇ, ਬਲਕਿ ਪਰਹੇਜ਼ਗਾਰ ਤੇ ਇਬਾਦਤ ਗੁਜ਼ਾਰ ਬਣਾ ਕੇ ਉਹਨੂੰ ਪੇਸ਼ ਕੀਤਾ ਜਾ ਰਿਹਾ ਹੈ। ਤੇ ਮੁਲਕ ਦੇ ਇਸ ਵੇਲੇ ਜਿਹੜੇ ਮੁਫਤੀ ਤੇ ਆਲਮ ਨੇ ਉਹ ਵੀ ਚੌਧਰੀ ਨਿਜ਼ਾਮਦੀਨ ਦੇ ਨਾਲ ਰਲੇ ਨੇ। ਕੋਈ VPN ਦੇ ਉੱਤੇ ਫਤਵੇ ਦਿੰਦਾ ਹੈ ਤੇ ਕੋਈ ਮੌਲਵੀ ਤੇ ਮੁਫਤੀ ਸਾਨੂੰ ਦੱਸਦਾ ਹੈ ਕਿ ਜਿਹੜੇ ਸਿੰਧ ਦੇ ਗਵਰਨਰ ਨੇ ਉਹ ਖੁਦਾ ਨਾ ਖਾਸਤਾ ਉਹਨਾਂ ਦੇ ਵਿੱਚ ਉਹਨਾਂ ਨੂੰ ਝਲਕ ਨਜ਼ਰ ਆਉਂਦੀ ਹੈ ਹਜ਼ਰਤ ਉਮਰ ਰਜ਼ੀ ਅੱਲਾ ਅਨਹੂ ਦੀ ਕਿ ਉਹ ਰਾਤਾਂ ਨੂੰ ਫਿਰ ਕੇ ਤੇ ਉਹ ਲੋਕਾਂ ਦਾ ਹਾਲ ਅਵਾਲ ਜਿਸ ਤਰ੍ਹਾਂ ਪੁੱਛਦੇ ਸਨ ਜਾਂ ਮਾਲੂਮ ਕਰਦੇ ਸਨ ਤੇ ਸਿੰਧ ਦੇ ਗਵਰਨਰ ਵੀ ਉਸੇ ਤਰ੍ਹਾਂ ਕਰਦੇ ਨੇ। ਨਹੀਂ ਨਜ਼ਰ ਆਉਂਦਾ ਤੇ ਇਹਨਾਂ ਮੁਫਤੀਆਂ ਨੂੰ, ਇਹਨਾਂ ਆਲਮਾਂ ਨੂੰ ਕੰਟੇਨਰ ਤੋਂ ਸੁੱਟਣ ਵਾਲਾ ਜਿਹੜਾ ਨੌਜਵਾਨ ਤਾਰੜ ਸੀ, ਉਹ ਜਿਹਨੂੰ ਕੰਟੇਨਰ ਤੇ ਨਮਾਜ਼ ਪੜ੍ਹਦਿਆਂ ਸੁੱਟਿਆ ਸੀ ਚੁੱਕ ਕੇ, ਉਹ ਨਜ਼ਰ ਨਹੀਂ ਆਉਂਦਾ। ਉਹਦੇ ਤੇ ਇਹ ਨਹੀਂ ਬੋਲਦੇ, ਕੋਈ ਫਤਵਾ ਨਹੀਂ ਦਿੰਦੇ। ਚਾਦਰ ਚਾਰ ਦੀਵਾਰੀ ਦੀ ਪਾਮਾਲੀ ਦੇ ਉੱਤੇ ਕੋਈ ਫਤਵਾ ਨਹੀਂ ਦਿੰਦੇ ਔਰ ਧੀਆਂ ਭੈਣਾਂ ਦੇ ਨਾਲ ਜੋ ਕੁਝ ਹੋਇਆ ਉਹਦੇ ਤੇ ਇਹ ਨਹੀਂ ਬੋਲਦੇ। ਜਿਸ ਤਰ੍ਹਾਂ ਕਤਲੋ ਗਾਰਤ ਹੋਈ ਉਹਦੇ ਤੇ ਇਹ ਨਹੀਂ ਬੋਲਦੇ। ਮਾਸੂਮ ਜਾਨਾਂ ਦਾ ਖੂਨ ਡੁੱਲਿਆ, ਜ਼ਾਇਆ ਹੋਇਆ, ਉਹਦੇ ਤੇ ਇਹ ਨਹੀਂ ਬੋਲਦੇ। ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ, ਇਸ ਗੱਲ ਦੇ ਉੱਤੇ ਇਹ ਗੱਲ ਨਹੀਂ ਕਰਦੇ। ਤੇ ਦੂਸਰੇ ਪਾਸੇ ਜੱਜਾਂ ਦੀ ਗੱਲ ਕਰੋ ਤੇ ਉਹ ਵੀ ਇਸ ਵੇਲੇ ਬੱਕਰੀ ਬਣ ਕੇ ਬੈਠੇ ਨੇ ਸਾਰੇ, ਕੋਈ ਉਹਨਾਂ ਦੇ ਵਿੱਚੋਂ ਬੋਲ ਕੇ ਕੂ ਕੇ ਗੱਲ ਕਰਕੇ ਰਾਜ਼ੀ ਨਹੀਂ। ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਡਿਆ ਤੇ ਰਾਵਲਪਿੰਡੀ ਤੇ ਇਸਲਾਮਾਬਾਦ ਦੀਆਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਕੋਈ ਕਮ ਅਜ਼ ਕਮ ਕੋਈ 1200 ਤੋਂ 1500 ਬੰਦਾ ਖੱਜਲ ਹੋਣ ਡਿਆ ਜਿਨ੍ਹਾਂ ਨੂੰ ਫੜ ਕੇ ਦਹਿਸ਼ਤਗਰਦੀ ਦੇ ਪਰਚੇ ਤੇ ਪਤਾ ਨਹੀਂ ਕਿਹੜੇ ਪਰਚੇ ਉਹਨਾਂ ਤੇ ਦੇ ਛੱਡੇ ਨੇ ਔਰ ਇਲਜ਼ਾਮ ਲਾਇਆ ਕਿ ਇਹਨਾਂ ਨੇ ਦਹਿਸ਼ਤਗਰਦੀ 26 ਨਵੰਬਰ ਜਾਂ 25 ਨਵੰਬਰ ਜਾਂ 24 ਨਵੰਬਰ ਨੂੰ ਉਸ ਇਹਤਜਾਜ ਦੇ ਦੌਰਾਨ ਕੀਤੀ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵਿਚਾਰੇ ਉੱਥੇ ਹੈ ਵੀ ਨਹੀਂ ਸਨ, ਉਹ ਮਜ਼ਦੂਰ ਸਨ। ਕੋਈ ਮਾਲੀ ਸੀ, ਕੋਈ ਸਫਾਈ ਕਰਨ ਵਾਲਾ ਸੀ, ਕੋਈ ਧੋਬੀ ਸੀ, ਕੋਈ ਮੋਚੀ ਸੀ, ਕੋਈ ਨਾਈ ਸੀ, ਉਹਨਾਂ ਨੂੰ ਡਿਫਰੈਂਟ ਜਾਂ ਕੋਈ ਆਪਣਾ ਮਜ਼ਦੂਰੀ ਕਰਨ ਵਾਲਾ ਸੀ ਕਿਸੇ ਕੰਸਟਰਕਸ਼ਨ ਦੀ ਸਾਈਟ ਤੇ, ਉਹਨਾਂ ਨੂੰ ਫੜ ਕੇ ਤੇ ਉਹ ਥਾਣਿਆਂ ਦੇ ਵਿੱਚ ਬੰਨ੍ਹ ਦਿੱਤਾ ਹੈ ਤੇ ਉਹਨਾਂ ਕੋਲੋਂ ਜ਼ਬਰਦਸਤੀ ਹੁਣ ਬਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਜਿਹੜੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਕਾਰਕੁਨ ਫੜੇ ਗਏ ਨੇ ਉਹਨਾਂ ਨੂੰ
ਆਂਦੇ ਨੇ ਕਿ ਤੁਸੀਂ ਇਹ ਬਿਆਨ ਦਿਓ ਕਿ ਤੁਹਾਨੂੰ ਲੀਡਰਸ਼ਿਪ ਨੇ ਘੱਲਿਆ ਸੀ ਕਿ 5-5000 ਰੁਪਈਆ ਤੁਹਾਨੂੰ ਦਿੱਤਾ ਗਿਆ ਸੀ ਕਿ ਤੁਸੀਂ ਉੱਥੇ ਜਾ ਕੇ ਫਸਾਦ ਕਰਨਾ, ਇਹ ਬਿਆਨ ਦੇ ਦਿਓ ਤੇ ਫਿਰ ਤੁਹਾਨੂੰ ਛੱਡ ਦਿਆਂਗੇ। ਇੱਕ ਪਾਸੇ ਉਹਨਾਂ ਨਾਲ ਇਹ ਸੌਦੇ ਕੀਤੇ ਜਾ ਰਹੇ ਨੇ, ਦੂਜੇ ਪਾਸੇ ਜਿਹਦੀ ਕਿਸੇ ਦੀ ਲਾਸ਼ ਡਿੱਗੀ ਸੀ ਉਹ ਸੌਦੇ ਤੇ ਤੁਸੀਂ ਸੁਣ ਹੀ ਲਏ ਸਨ ਕਿ ਉਹ ਸੌਦੇ ਇਹ ਕੀਤੇ ਜਾ ਰਹੇ ਸਨ ਕਿ ਅਗਰ ਤੁਸੀਂ ਲਾਸ਼ ਲੈਣੀ ਹੈ ਤੇ ਆਖੋ ਕਿ ਇਹ ਵਫਾਤ ਪਾ ਗਏ ਸਨ। ਹੁਣ ਵੀ ਉਹੀ ਕੰਮ ਚੱਲ ਰਹੇ ਨੇ। ਬਹਰਹਾਲ ਇਹ ਖਬਰ ਹੋ ਗਈ। ਅਗਲੀ ਖਬਰ ਛੇਤੀ ਨਾਲ ਤੁਹਾਨੂੰ ਦਈਏ, ਫਿਰ ਅਸੀਂ ਸੁਹੇਲ ਵੜਾਇਚ ਸਾਹਿਬ ਦੇ ਕਾਲਮ ਵਾਲੇ ਪਾਸੇ ਜਾਣਾ ਹੈ, ਕਿਉਂਕਿ ਉਹਨਾਂ ਨੇ ਆਲਮੋਸਟ ਗੰਦੀਆਂ ਗਾਲਾਂ, ਅਰਗੀਆਂ ਗਾਲਾਂ ਕੱਢ ਕੇ ਉਹਨਾਂ ਨੇ ਇਮਰਾਨ ਖਾਨ ਸਾਹਿਬ ਔਰ ਬੁਸ਼ਰਾ ਬੀਬੀ ਦੇ ਉੱਤੇ ਇੱਕ ਕਾਲਮ ਲਿਖਿਆ, ਬਿਲਕੁਲ ਮੁਕੰਮਲ ਬੋਹਤਾਨਬਾਜ਼ੀ ਵਾਲਾ ਕਾਲਮ ਲਿਖਿਆ, ਤੇ ਉਹਦਾ ਜਵਾਬ ਵੀ ਬੜੇ ਮੌਸਰ ਤਰੀਕੇ ਨਾਲ ਦੇਣ ਨੂੰ ਮੇਰਾ ਦਿਲ ਹੈ ਅੱਜ, ਤੇ ਉਹ ਦਿਆਂਗੇ। ਪਹਿਲਾਂ 2-3 ਖਬਰਾਂ ਛੇਤੀ ਨਾਲ ਤੁਹਾਡੇ ਸਾਹਮਣੇ ਰੱਖ ਦਈਏ। ਅਗਲੀ ਖਬਰ ਹੈ ਜੀ, ਫੌਜ ਦੀ ਗ੍ਰਿਫਤ ਦੀ ਵਜ੍ਹਾ ਤੋਂ ਸਮਗਲਿੰਗ ਸਿਫਰ ਹੋ ਗਈ, ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਖਿਆ। ਲਓ ਜੀ, ਅੱਜ ਦੀ ਤਾਰੀਖ ਤੁਸੀਂ ਨੋਟ ਕਰ ਲੈਣੀ ਹੈ। ਇਹ ਤਾਰੀਖ ਅੱਜ 4 ਦਸੰਬਰ ਜੇ, ਤੇ ਇਹਨਾਂ ਨੇ ਬਿਆਨ 3 ਦਸੰਬਰ ਨੂੰ ਦਿੱਤਾ। ਲੋ, ਮੇਰਾ ਖਿਆਲ ਹੈ ਕਿ ਮਹੀਨੇ 2 ਮਹੀਨੇ ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਨੇ ਆਪੇ ਹੀ ਹਕੂਮਤ ਵੱਲੋਂ ਹੀ ਕਹਿ ਦੇਣਾ ਹੈ ਕਿ ਕਰਪਸ਼ਨ, ਆਪਣਾ ਜਿਹੜੀ ਸਮਗਲਿੰਗ ਹੈ ਬੜੀ ਵੱਧ ਗਈ ਹੈ। ਹੋਰ ਕੋਈ ਵੀ ਨਾ ਬੋਲਿਆ ਤੇ ਤੇਲ ਵਾਲੀਆਂ ਕੰਪਨੀਆਂ ਬੋਲਣਗੀਆਂ, ਪੈਟਰੋਲ ਪੰਪਾਂ ਵਾਲੀਆਂ ਕੰਪਨੀਆਂ ਬੋਲਣਗੀਆਂ, ਔਰ ਤੁਹਾਨੂੰ ਥੋੜੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਪਾਕਿਸਤਾਨ ਦੇ ਵਿੱਚ ਸਮਗਲਿੰਗ ਵਧੀ ਹੈ ਜਾਂ ਘਟੀ ਹੈ। ਉਹ ਭਾਵੇਂ ਇਨਸਾਨਾਂ ਦੀ ਸਮਗਲਿੰਗ ਹੋਵੇ ਤੇ ਭਾਵੇਂ ਜਿਹੜੀਆਂ ਅਸ਼ੀਆ ਖੁਰਦੋਨੋਸ਼ ਨੇ ਜਾਂ ਪੈਟਰੋਲ ਹੈ ਜਾਂ ਦੂਜੀਆਂ ਨੇ ਉਹਨਾਂ ਦੀ ਸਮਗਲਿੰਗ ਹੋਵੇ। ਇਹ ਬਸ ਥੋੜੇ ਦਿਨ ਰੁਕ ਜਾਓ, ਮੈਂ ਤੁਹਾਨੂੰ ਚੇਤੇ ਕਰਾਵਾਂਗਾ ਜਿੱਦਣ ਇਹ ਖਬਰ ਆਈ। ਤੁਸੀਂ ਬਸ ਭੁੱਲਣਾ ਨਹੀਂ ਇਸ ਬਿਆਨ ਨੂੰ ਤੇ 3 ਦਸੰਬਰ ਦੀ ਤਾਰੀਖ ਨੂੰ। ਅੱਗੇ ਚੱਲਨੇ ਜੀ। ਅੱਗੇ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਉਹ ਇਹ ਹੈ ਕਿ ਮੁਸਲਿਮ ਲੀਗ ਦੀ ਹਕੂਮਤ ਜਿਹੜੀ ਹੈ ਇਹ ਇੱਕ ਖਤਮਸ਼ੁਦ ਬ੍ਰਾਂਡ ਹੈ, ਤੇ ਅਸੀਂ ਇਹਨਾਂ ਅੱਗੇ ਹੱਥ ਜੋੜਦੇ ਹਾਂ ਤੇ ਸਾਨੂੰ ਕਿਸੇ ਤਰੀਕੇ ਨਾਲ ਸਾਡੀ ਇਹਨਾਂ ਕੋਲੋਂ ਜਾਨ ਛੁਡਵਾਓ। ਇਹ ਫੈਸਲ ਵੋਡਾ ਸਾਹਿਬ ਆਖਣ ਡਏ ਨੇ। ਫੈਸਲ ਵੋਡਾ ਸਾਹਿਬ ਆਖਣ ਡਏ ਨੇ ਵੀ ਬੜਾ ਭਾਰ ਚੁੱਕ ਲਿਆ ਅਸੀਂ ਮਜ਼ੀਦ ਮੁਸਲਿਮ ਲੀਗ ਨਵਾਜ਼ ਦਾ ਭਾਰ ਨਹੀਂ ਚੁੱਕ ਸਕਦੇ, ਸਾਡੀ ਇਹਨਾਂ ਕੋਲੋਂ ਹੁਣ ਜਾਨ ਛੁਡਵਾ ਦਿਓ। ਤੇ ਸਵਾਏ ਭਾਰ ਤੋਂ ਹੋਰ ਕੁਛ ਨਹੀਂ, ਵਜ਼ਨ ਨੇ, ਇਹ ਕਾਲਕ ਨੇ ਇੱਕ, ਉਹ ਦੂਸਰੇ ਲਫ਼ਜ਼ਾਂ 'ਚ ਕਹਿਣਾ ਚਾਹ ਰਹੇ ਨੇ। ਜਾਂ ਇਹ ਵੀ ਕਹਿ ਦਿਓ ਕਿ ਉਹ ਹੁਣ ਇਸਟੈਬਲਿਸ਼ਮੈਂਟ ਇੱਕ ਪੈਗਾਮ ਦੇ ਰਹੀ ਹੈ ਕਿ ਜਾਂ ਤੇ ਇਹ ਸਾਰਾ ਗਾਲਮੰਦਾ ਆਪਣੇ ਉੱਤੇ ਲਵੋ, ਇਹ ਜੋ ਕੁਝ ਵੀ ਹੋਇਆ, ਇਹ ਜਿਹੜੀ ਕਤਲੋ ਗਾਰਤ ਹੋਈ, ਇਹਦਾ ਜ਼ੁੰਮਾ ਸਾਰਾ ਆਪਣੇ ਉੱਤੇ ਲਵੋ ਜੇ ਲੈ ਸਕਦੇ ਜੇ ਨਹੀਂ ਲੈ ਸਕਦੇ ਤੇ ਫਿਰ ਅਸਾਂ ਤੁਹਾਨੂੰ ਫਾਰਗ ਕਰ ਦੇਣਾ। ਇਹ ਉਹ ਪੈਗਾਮ ਹੈ ਜਿਹੜਾ ਉਹਨਾਂ ਨੇ ਫੈਸਲ ਵਾਡਾ ਸਾਹਿਬ ਨੂੰ ਘੱਲ ਕੇ ਟੈਲੀਵਿਜ਼ਨ ਤੇ ਇਹ ਪੈਗਾਮ ਦੇ ਛੱਡਿਆ ਹੈ ਇਸ ਮੌਜੂਦਾ ਹਕੂਮਤ ਨੂੰ ਕਿ ਜੇ ਤੁਸੀਂ ਇਹ ਗੰਦ ਸਾਰਾ ਆਪਣੇ ਮੂੰਹ ਤੇ ਆਪਣੇ ਕੱਪੜਿਆਂ ਤੇ ਨਾ ਮਲਿਆ, ਇਹ ਜਿਹੜਾ 26 ਨਵੰਬਰ ਨੂੰ ਕਤਲੋ ਗਾਰਤ ਹੋਈ ਹੈ ਤੇ ਫਿਰ ਤੁਹਾਡੀ ਛੁੱਟੀ ਹੈ। ਪਰ ਹੁਣ ਉਹ ਦੂਜੇ ਪਾਸਿਓਂ ਕੀ ਕਰਨ ਡਏ ਨੇ? ਸ਼ਹਿਬਾਜ਼ ਸ਼ਰੀਫ ਐਡਾ ਤੇਜ਼ ਹੈ, ਉਹਨੇ ਉਸੇ ਦਿਨ ਸਟੇਟਮੈਂਟ ਦਿੱਤੀ ਸੀ ਕਿ ਆਰਮੀ ਚੀਫ ਦੀ ਭਰਪੂਰ ਮਦਦ ਔਰ ਰਹਿਨੁਮਾਈ ਨਾਲ ਇਹ ਕੰਮ ਹੋਇਆ। ਰਾਣੇ ਸਨਾਉਲਾ ਨੇ ਆਖਿਆ ਵੀ ਤੁਹਾਨੂੰ ਪਤਾ ਹੀ ਹੈ, ਜਿਸ ਵੇਲੇ ਗੋਲੀ ਚਲਾਉਣ ਦਾ ਪੁੱਛਿਆ ਵੀ ਕਿੰਨੇ ਚਲਾਈ, ਉਹਨੇ ਕਿਹਾ ਜੀ ਅਸੀਂ ਤੇ ਮੁਤਹਿਤ ਹਾਂ, ਚਲਾਉਣ ਵਾਲਿਆਂ ਨੇ ਚਲਾਈ ਹੈ। ਇਸੇ ਤਰੀਕੇ ਨਾਲ ਇਹਨਾਂ ਦੇ ਦੂਜੇ ਜਿੰਨੇ ਵੀ ਵਜ਼ੀਰ ਮਸ਼ੀਰ ਨੇ ਜਾਂ ਇਹਨਾਂ ਦੇ ਲਿਫਾਫਾ ਸਾਫੀ ਨੇ, ਉਹ ਖੁੱਲ੍ਹ ਕੇ ਆਂਦੇ ਨੇ ਵੀ ਇਹ ਸਾਰਾ ਕੰਮ ਫੌਜ ਨੇ ਕਰਾਇਆ। ਹੁਣ ਫੌਜ ਵਾਲੇ ਪਾਸਿਓਂ ਬ੍ਰਿਗੇਡੀਅਰ ਅਸ਼ਫਾਕ ਸਾਹਿਬ ਆਂਦੇ ਨੇ, ਰਿਟਾਇਰਡ ਨੇ, ਬਟ ਇੱਕ ਕਿਸਮ ਦੇ ਉਹ ਮਿਲਟਰੀ ਦੇ ਸਪੋਕਸਪਰਸਨ ਹੀ ਨੇ ਸੋਸ਼ਲ ਮੀਡੀਆ ਦੇ ਉੱਤੇ। ਉਹ ਆਂਦੇ ਨੇ ਕਿ ਜੀ ਕਾਲੇ ਵੀਗੋ ਡਾਲੇ ਨੂਨ ਲੀਗ ਵਾਲਿਆਂ ਨੇ ਆਪ ਖਰੀਦੇ ਨੇ ਤੇ ਪਾਸ ਸਾਡੇ ਉੱਤੇ ਦਿੰਦੇ ਨੇ, ਉਹ ਵੀ ਆਪਣੀ ਜਿੰਦ ਛੁਡਾ ਕੇ ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ। ਵੇਖਦੇ ਹੁਣ ਇਹਨਾਂ ਦੋਵਾਂ ਚੋਂ ਕਿਹੜਾ, ਉਹ ਆਂਦੇ ਨੇ ਨਾ ਵੀ ਕੰਬਲ ਨੂੰ ਮੈਂ ਛੱਡਦਾ, ਕੰਬਲ ਮੈਨੂੰ ਨਹੀਂ ਛੱਡਦਾ। ਇਹ ਹੁਣ ਇੱਕ ਦੂਜੇ ਨੂੰ ਕੰਬਲ ਕੁੱਟ ਚਾੜਨਗੇ, ਪਤਾ ਲੱਗਦਾ ਵੀ ਕੌਣ ਕਿਹਨੂੰ ਬਹੁਤੀ ਕੰਬਲ ਕੁੱਟ ਚਾੜਦਾ। ਕੰਮ ਭੈੜਾ ਕਰ ਬੈਠੇ ਨੇ ਤੇ ਹੁਣ ਇਹਨਾਂ ਨੂੰ ਇਹ ਨਹੀਂ ਸਮਝ ਆਉਣ ਡਈ ਵੀ ਜੁੱਤੀਆਂ ਛੱਡ ਕੇ ਭੱਜਣਾ ਜਾਂ ਕਿੰਜ ਭੱਜਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਖਬਰ ਹੈ ਕਿ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਆਖਿਆ ਕਿ ਮੈਂ 7 ਫਰਵਰੀ ਦੀ ਡੈਡਲਾਈਨ ਦੇ ਰਿਹਾ। ਜਿਹੜਾ ਮਦਾਰਸ ਦਾ ਬਿੱਲ ਹੈ, ਉਹਨਾਂ ਕੋਈ ਬਿੱਲ ਪਾਸ ਕਰਵਾਇਆ ਮਦਰਸਿਆਂ ਦੇ ਬਾਰੇ। ਤੁਹਾਨੂੰ ਪਤਾ ਹੈ ਵੀ ਉਹਨਾਂ ਦਾ ਕਾਰੋਬਾਰ ਕੰਮ ਜੋ ਵੀ ਹੈ ਉਹ ਮਦਰਸਿਆਂ ਨਾਲ ਰਿਲੇਟਡ ਹੀ ਹੈ, ਤੇ ਉਹਨਾਂ ਨੇ ਆਖਿਆ ਵੀ ਇਹ ਸਾਡਾ ਬਿੱਲ, ਜਿਹਦੇ ਵਿੱਚ ਜ਼ਾਹਿਰ ਹੈ ਉਹਨਾਂ ਨੇ ਕੋਈ ਮਦਰਸਿਆਂ ਵਾਸਤੇ ਮਜ਼ੀਦ ਅਸਾਇਸ਼ ਮੰਗੀ ਹੋਏਗੀ, ਆਪਣੇ ਵਾਸਤੇ ਤਾਕਤ ਮੰਗੀ ਹੋਏਗੀ। ਉਹਨਾਂ ਆਖਿਆ ਵੀ ਅਗਰ 7 ਫਰਵਰੀ ਤੱਕ ਨਾ ਹੋਇਆ ਤੇ ਫਿਰ ਦਮਾਦਮ ਮਸਤ ਕਲੰਦਰ ਵੇਖਾਂਗੇ। ਅੱਛਾ, ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਉਸ ਵੇਲੇ ਹੱਥ ਪਾਉਂਦੇ ਨੇ ਤੇ ਚੰਗਾ ਸਖਤਾ ਹੱਥ ਪਾਉਂਦੇ ਨੇ ਜਿਸ ਵੇਲੇ ਉਹਨਾਂ ਨੂੰ ਲੱਗਦਾ ਵੀ ਹੁਣ ਕੰਮ ਪੱਕਿਆ ਜਾਂ ਭਖਿਆ, ਹੁਣ ਆਪਣੀ ਸੱਟ ਮਾਰੋ ਤੇ ਆਪਣਾ ਕੰਮ ਕੱਢ ਲਓ। ਜਿਵੇਂ ਉਹਨਾਂ ਨੇ PTI ਨੂੰ ਇਸਤੇਮਾਲ ਕੀਤਾ, ਤੇ ਮੈਂ ਉਸ ਵੇਲੇ ਬਾਰ-ਬਾਰ ਇਹ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ ਆਂਦਾ ਸਾਂ ਵੀ ਬਈ ਧਿਆਨ ਨਾਲ ਜਾਗਦੇ ਰਹਿਣਾ ਤੇ ਧਿਆਨ ਨਾਲ ਰਹਿਣਾ। ਮੌਲਾਨਾ ਸਾਹਿਬ ਦੇ ਨਾਲ ਜਿਹੜਾ ਜੁੜਿਆ, ਮੌਲਾਨਾ ਸਾਹਿਬ ਉਹਨੂੰ ਸਾਈਡ ਕਰਾ ਕੇ ਤੇ ਆਪ ਗਾਂਹ ਲੰਘ ਜਾਂਦੇ ਨੇ, ਤੇ ਉਹਨੂੰ ਜਿਵੇਂ ਪੁਰਾਣੀਆਂ ਬੱਸਾਂ ਸਾਈਡ ਮਾਰ ਕੇ ਤੇ ਕਈ ਵਾਰੀ
ਤੁਹਾਨੂੰ ਪਤਾ ਹੈ ਵੀ ਕਾਰਾਂ ਲਾਰੀਆਂ ਦੂਜੀਆਂ ਸ਼ਾਵਾਂ ਨੂੰ ਸੜਕੋਂ ਉਹ ਪਰਾਂ ਥੱਲੇ ਸੁੱਟ ਦਿੰਦੀਆਂ ਨੇ। ਉਹ ਕੰਮ ਕਰਦਿਆਂ ਮੌਲਾਨਾ ਸਾਹਿਬ ਨੇ ਗਾਂ ਨਿਕਲ ਜਾਣਾ ਤੇ ਉਹੀ ਕੰਮ ਮੌਲਾਨਾ ਸਾਹਿਬ ਨੇ ਕੀਤਾ। ਮੌਲਾਨਾ ਸਾਹਿਬ ਨੇ ਇੱਕ ਅਗਰ ਤੁਸੀਂ ਉਹਨਾਂ ਨੂੰ ਸਮਝਣਾ ਤੇ ਤੁਹਾਨੂੰ ਇੱਕ ਅੰਗਰੇਜ਼ ਆਪਣਾ ਪੰਜਾਬੀ ਦਾ ਅੰਗਰੇਜ਼ੀ ਆਖਣ ਲੱਗਾ ਸਾਂ। ਵੈਸੇ ਗੱਲ ਮਿਲਦੀ ਜੁਲਦੀ ਹੈ, ਪੰਜਾਬੀ ਤੇ ਅੰਗਰੇਜ਼ੀ ਜ਼ੁਬਾਨ ਬੜੀ ਮਿਲਦੀ ਹੈ, ਇਹਨਾਂ ਦਾ ਐਕਸਪ੍ਰੈਸ਼ਨ ਵੀ ਬੜਾ ਮਿਲਦਾ ਹੈ। ਕਿਸ ਦਿਨ ਇੱਥੇ ਗੱਲ ਕਰਾਂਗੇ। ਲੇਕਿਨ ਇੱਕ ਪੰਜਾਬੀ ਜ਼ੁਬਾਨ ਦਾ ਪੰਜਾਬੀ ਫਿਲਮ ਦਾ ਪੁਰਾਣਾ ਗਾਣਾ ਹੈ ਮੇਰੇ ਕੰਨਾਂ 'ਚ ਵੱਜਣ ਡਿਆ, ਜੇ ਤੂੰ ਰੱਜ ਕੇ ਕਰਨਾ ਹੈ ਪਿਆਰ ਮਹੀਨਾ ਤੈਅ ਕਰ ਲੈ। ਇਹ ਹੁਣ ਕਿਸੇ ਬਜ਼ੁਰਗ ਕੋਲੋਂ ਪੁੱਛੋ ਵੀ ਇਹਦਾ ਕੀ ਮਤਲਬ ਹੈ। ਮਤਲਬ ਕਿ ਰੋਜ਼-ਰੋਜ਼ ਦੇ ਰੇਟ ਨਾ ਕਰ, ਇੱਕੋ ਵਾਰੀ ਜੇ ਰੱਜ ਕੇ ਪਿਆਰ ਕਰਨਾ ਹੈ ਤੇ ਪੂਰੇ ਮਹੀਨੇ ਦਾ ਖਰਚਾ ਜਿਹੜਾ ਤੈਅ ਕਰ ਲੈ। ਤੇ ਮੌਲਾਨਾ ਸਾਹਿਬ ਦੀ ਸਿਆਸਤ ਇਸੇ ਗੱਲ ਦੇ ਉੱਤੇ ਅਮਲ ਕਰਦੀ ਹੈ ਕਿ ਇਹ ਰੋਜ਼-ਰੋਜ਼ ਦੇ ਰੇਟ ਨਾ ਕੱਢੋ, ਮਹੀਨਾ ਪੱਕਾ ਤੈਅ ਕਰੋ। ਨਾ ਤੇ ਪੀਟੀਆਈ ਦੇ ਕੋਲ ਇੰਨਾ ਪੱਲਾ ਹੈ ਸੀ ਕਿ ਉਹ ਮਹੀਨਾ ਤੈਅ ਕਰ ਲੈ, ਮਤਲਬ ਲੌਂਗ ਟਰਮ ਦੇ ਸੌਦੇ ਕਰ ਲੈ, ਨਾ ਪੀਟੀਆਈ ਕਰ ਸਕਦੀ ਹੈ ਤੇ ਨਾ ਇਮਰਾਨ ਖਾਨ ਨੇ ਜੇਲ੍ਹ 'ਚੋਂ ਬੈਠਿਆ ਕਰਨ ਦੇਣੇ ਸਨ। ਇਸ ਲਈ ਮੌਲਾਨਾ ਸਾਹਿਬ ਦਾ ਇਹ ਜਿਹੜਾ ਪਿਆਰ ਮੁਹੱਬਤ ਸੀ, ਇਹ ਅੱਖਾਂ ਦਾ ਧੋਖਾ ਹੀ ਹੋਣਾ ਸੀ 4 ਦਿਨ ਦਾ ਜਿਹੜਾ ਨਿਕਲਿਆ। ਬਹਰਹਾਲ ਹੁਣ ਉਹ ਹਕੂਮਤ ਦੇ ਉੱਤੇ ਪੈਰ ਦੱਬਣ ਡਏ ਨੇ ਜਾਂ ਜਿਹੜਾ ਗੂਠਾ ਰੱਖਣ ਡਏ ਨੇ ਜਾਂ ਗੋਡਾ ਫੇਰਨ ਦੀ ਤਿਆਰੀ ਕਰ ਰਹੇ ਨੇ। ਉਹਨਾਂ ਨੇ ਆਖਿਆ ਵੀ ਲੱਗੇ ਹੱਥ ਇਸ ਵੇਲੇ ਪ੍ਰੈਸ਼ਰ 'ਚ ਨੇ, ਮੈਂ ਤੇ ਆਪਣਾ ਕੰਮ ਕੱਢਾਂ। ਅੱਛਾ ਜੀ, ਇਸ ਤੋਂ ਪਹਿਲਾਂ ਕਿ ਮੈਂ ਅਗਲੇ ਪਾਸੇ ਜਾਵਾਂ, ਮੈਂ ਹੋਰ ਕੋਈ ਖਬਰ ਤੁਹਾਨੂੰ ਦਿਆਂ। ਸੁਹੇਲ ਵੜਾਇਚ ਸਾਹਿਬ ਨੇ ਇੱਕ ਕਾਲਮ ਲਿਖਿਆ। ਉਹ ਕਾਲਮ ਉਹਨਾਂ ਨੇ ਲਿਖਿਆ, ਉਹ ਕਾਲਮ ਦਾ ਅਨਵਾਨ ਹੈ ਕਿ ਇਹ ਸਭ ਜਾਦੂ ਕਾ ਕਾਰਖਾਨਾ ਹੈ। ਬੁਸ਼ਰਾ ਬੀਬੀ ਨੂੰ ਜਾਦੂਗਰਨੀ ਆਖਿਆ ਔਰ ਆਖਿਆ ਕਿ ਇਹ ਜਿਹੜਾ ਪੂਰੇ ਦਾ ਪੂਰਾ ਧਰਨਾ ਹੋਇਆ, ਇਹਦੇ 'ਚ ਬੁਸ਼ਰਾ ਬੀਬੀ ਜਿਹੜੀ ਹੈ ਉਹ ਮੁਅੱਕਲ ਤੇ ਜਿੰਨ ਲੈ ਕੇ ਆਏ ਸਨ ਤੇ ਰੂਹਾਂ ਸਨ, ਮੁਅੱਕਲ ਸਨ ਤੇ ਜਿੰਨ ਸਨ ਤੇ ਬੰਦੇ ਇਨਸਾਨ ਤੇ ਹੈ ਨਹੀਂ ਸਨ। ਤੇ ਇਹ ਜਿਹੜਾ ਨੂਨ ਲੀਗ ਵਾਲੇ ਲਾਸ਼ਾਂ ਦਾ ਸਵਾਲ ਪੁੱਛਦੇ ਫਿਰਦੇ ਨੇ, ਉਹ ਹੁਣ ਲਾਸ਼ਾਂ ਕਿੱਥੋਂ ਹੋਣ? ਮੁਅੱਕਲਾਂ ਦੀਆਂ ਤੇ ਜਿੰਨਾਂ ਦੀਆਂ ਲਾਸ਼ਾਂ ਤੇ ਨਹੀਂ ਹੁੰਦੀਆਂ, ਨਾ ਉਹਨਾਂ ਦੇ ਜਨਾਜ਼ੇ ਹੁੰਦੇ ਨੇ, ਨਾ ਉਹਨਾਂ ਨੂੰ ਗੋਲੀਆਂ ਵੱਜਦੀਆਂ ਨੇ। ਤੇ ਉਹਨਾਂ ਨੇ ਆਖਿਆ ਕਿ ਇਹ ਸਾਰੇ ਦੇ ਸਾਰੇ ਜਿੰਨ ਤੇ ਮੁਅੱਕਲ ਸਨ। ਮਤਲਬ ਕਿ ਇੱਕ ਪਾਸੇ ਤੇ ਉਹ ਬੁਸ਼ਰਾ ਬੀਬੀ ਦੇ ਉੱਤੇ ਦੁਸ਼ਨਾਮ ਤਰਾਜ਼ੀ ਕਰ ਰਹੇ ਨੇ, ਇੱਕ ਕਿਸਮ ਦੀ ਗਾਲੋ ਵਾਲੀ ਹੋ ਰਹੇ ਨੇ, ਇਸ ਹੱਦ ਤੱਕ ਚਲੇ ਗਏ ਨੇ ਕਿ ਉਹਨਾਂ ਨੂੰ ਜਾਦੂਗਰਨੀ, ਜਾਦੂ, ਕਾਲਾ ਜਾਦੂ ਔਰ ਝੂਠ, ਫਰੇਬ ਇਹੋ ਜਿਹੇ ਅਲਕਾਬਾਤ ਦੇ ਰਹੇ ਨੇ। ਦੂਜੇ ਪਾਸੇ ਜਿਹੜੀਆਂ ਲਾਸ਼ਾਂ ਡਿੱਗੀਆਂ ਨੇ, 12 ਲਾਸ਼ਾਂ ਤੇ ਦਫਨਾਤੀਆਂ ਨੇ, ਹੋਰ ਪਤਾ ਨਹੀਂ ਕਿੰਨੀਆਂ ਕੁ ਡਿੱਗੀਆਂ ਨੇ, ਉਹਨਾਂ ਦਾ ਵੀ ਮਾਹੌਲ ਉਡਾਉਣ ਡਏ ਨੇ ਤੇ ਉਹਨਾਂ ਨੂੰ ਜਿੰਨ, ਭੂਤ, ਚੁੜੇਲਾਂ ਪਤਾ ਨਹੀਂ ਕੀ ਕੁਝ ਆਖਣ ਡਏ ਨੇ। ਨਾ ਉਹਨਾਂ ਨੂੰ ਕੋਈ ਸ਼ਹੀਦਾਂ ਦਾ ਹਯਾ ਹੈ ਤੇ ਨਾ ਉਹਨਾਂ ਨੂੰ ਲਾਸ਼ਾਂ ਦਾ ਹਯਾ ਹੈ, ਨਾ ਸਮਝ ਹੈ ਕਿ ਜੇ ਉਹਨਾਂ ਨੇ ਬੁਸ਼ਰਾ ਬੀਬੀ ਤੇ ਇਮਰਾਨ ਖਾਨ ਨਾਲ ਕੋਈ ਕਿੜ ਕੱਢਣੀ ਹੈ, ਕੋਈ ਦੁਸ਼ਮਣੀ ਕੱਢਣੀ ਹੈ, ਜਾਂ ਦੂਜੇ ਪਾਸੇ ਉਹਨਾਂ ਨੇ ਉਹੀ ਪੰਜਾਬੀ ਦਾ ਗਾਣਾ ਕਿ ਜੇ ਤੂੰ ਰੱਜ ਕੇ ਕਰਨਾ ਹੈ ਪਿਆਰ ਮਹੀਨਾ ਤੈਅ ਕਰ ਲੈ। ਇਹਨਾਂ ਤੇ ਮਹੀਨਾ ਨਹੀਂ, ਸਾਲ ਨਹੀਂ, ਪੂਰੀ ਉਮਰ ਹੀ ਤੈਅ ਕੀਤੀ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਜਾਂ ਜ਼ਰਦਾਰੀ ਸਾਹਿਬ ਨਾਲ। ਤੇ ਕਹਿਣ ਦਾ ਮਤਲਬ ਹੈ, ਮੈਂ ਕੋਈ ਜ਼ਰੂਰੀ ਨਹੀਂ ਕਿ ਪੈਸੇ ਲੈਂਦੇ ਨੇ, ਮੈਂ ਇਹ ਨਹੀਂ ਇਲਜ਼ਾਮ ਲਾਉਣ ਡਿਆ, ਮਤਲਬ ਪਿਆਰ ਮੁਹੱਬਤ ਤੈਅ ਕੀਤਾ ਇਹਨਾਂ ਨੇ ਆਪਣਾ ਉਸ ਪਾਸੇ। ਤੇ ਅਗਰ ਇਹਨਾਂ ਨੇ ਸਭ ਕੁਝ ਤੈਅ ਕੀਤਾ ਤੇ ਮਜਬੂਰ ਸੋ ਕੇ ਉਹਨਾਂ ਤੁਸੀਂ ਕੋਈ ਗਾਲੀ ਗਲੋਚ ਨਾ ਮਬਨੀ ਕਾਲਮ ਲਿਖਣਾ ਸੀ ਤੇ ਉਸ ਦਰਬਾਰ ਦੇ ਵਿੱਚ ਤੁਹਾਡੀ ਰਸਾਈ ਹੋਣੀ ਸੀ ਤੇ ਤੁਹਾਨੂੰ ਸ਼ਾਬਾਸ਼ ਮਿਲਣੀ ਸੀ। ਤੇ ਚਲੋ ਕਮ ਸੇ ਕਮ ਥੋੜਾ ਜਿਹਾ ਇਹ ਜਿਹੜੇ ਸ਼ਹੀਦ ਨੇ, ਮੁਰਦੇ ਨੇ, ਲਾਸ਼ਾਂ ਨੇ, ਕਬਰਾਂ ਨੇ, ਇਹਨਾਂ ਦਾ ਹੀ ਖਿਆਲ ਕਰ ਲੈਂਦੇ। ਅਜੇ ਤੇ ਕਬਰਾਂ ਦੀ ਮਿੱਟੀ ਨਹੀਂ ਸੁੱਕੀ। ਪਰ ਸੁਹੇਲ ਵੜਾਇਚ ਸਾਹਿਬ ਕਿਤੇ ਨਹੀਂ ਰੁਕੇ। ਜਿਵੇਂ ਉਹ ਰੋਟੀ ਨੂੰ ਵੇਖ ਕੇ ਅੰਨੇ ਹੋ ਜਾਂਦੇ ਨੇ ਤੇ ਫਿਰ ਅੰਨੀ ਪਾ ਦਿੰਦੇ ਨੇ। ਉਹਨਾਂ ਨੂੰ ਇਹ ਵੀ ਨਹੀਂ ਕਈ ਵਾਰੀ ਸਮਝ ਆਉਂਦਾ। ਯਕੀਨ ਕਰੋ, ਲਾਗੇ ਬੈਠੇ ਬੰਦੇ ਨੂੰ ਕਈ ਵਾਰੀ ਸ਼ੱਕ ਪੈਂਦਾ ਹੈ ਵੀ ਇਹ ਬੰਦਾ ਤੁਹਾਡੀ ਬੁਰਕੀ ਫੜ ਕੇ ਵੀ ਆਪਣੇ ਮੂੰਹ 'ਚ ਨਾ ਪਾ ਲੈ, ਜਾਂ ਆਪਣੀ ਬੁਰਕੀ ਜਿਹੜੀ ਹੈ ਜੇ ਮੂੰਹ ਇਹਨਾਂ ਦਾ ਮਸਰੂਫ ਹੈ ਤੇ ਕੰਨ 'ਚ ਵੀ ਨਾ ਪਾ ਲੈਣ ਵੀ ਇੱਕ ਉਧਰੋਂ ਦੀ ਖਾ ਲਾਂ ਤੇ ਇੱਕ ਇੱਧਰੋਂ ਦੀ ਖਾ ਲਾਂ। ਮਤਲਬ ਕਿ ਉਹ ਆਂਦੇ ਨੇ ਵੀ ਮੈਂ ਸਾਰੇ ਸੁਰਾਖਾਂ ਵੱਲੋਂ ਹੀ ਖਾਵਾਂ ਤੇ ਫੇਰ ਜਾ ਕੇ ਮੇਰੀ ਭੁੱਖ ਜਿਹੜੀ ਹੈ ਉਹ ਪੂਰੀ ਹੋਣੀ ਹੈ। ਬਹਰਹਾਲ ਇਹਦੇ ਵਿੱਚ ਅਗਰ ਤੁਸੀਂ ਨਾਲ ਇਹਨਾਂ ਨੇ ਇਮਰਾਨ ਖਾਨ ਨੂੰ ਡੋਂਕੀ ਰਾਜਾ ਆਖਿਆ। ਡੋਂਕੀ ਰਾਜਾ ਪਹਿਲਾਂ ਇੱਕ ਕੈਂਪੇਨ ਚਲਾਈ ਸੀ ਜੀਓ ਟੀਵੀ ਨੇ ਇਮਰਾਨ ਖਾਨ ਦੇ ਖਿਲਾਫ। ਹੁਣ ਸੁਹੇਲ ਵੜਾਇਚ ਸਾਹਿਬ ਕਿਉਂਕਿ ਇਸ ਵੇਲੇ ਦਰਬਾਰੀ ਕਿਸਮ ਦਾ ਜਰਨਲਿਜ਼ਮ ਕਰ ਰਹੇ ਨੇ, ਜਿਵੇਂ ਤੁਸੀਂ ਬੜੇ ਬੜੇ ਮਸ਼ਹੂਰ ਗਵਈਆਂ ਦੇ ਬਾਰੇ ਸੁਣਿਆ ਸੀ, ਦਰਬਾਰੀ ਰਾਗ, ਰਾਗ ਮਲਹਾਰ ਤੇ ਪਤਾ ਨਹੀਂ ਕਿਹੜਾ ਕਿਹੜਾ। ਇਹ ਹੁਣ ਸਹਾਫਤ ਜਿਹੜੀ ਹੈ ਇਹਦੇ ਵਿੱਚ ਵੀ ਦਰਬਾਰੀ ਸਹਾਫਤ ਜਿਹੜੀ ਹੈ, ਜਿਹੜੇ ਦਰਬਾਰੀ ਰਾਗ ਗਾਉਂਦੇ ਨੇ ਉਹ ਗਵਈਏ ਜਿਹੜੇ ਨੇ ਉਹਨਾਂ ਨੂੰ ਫਿਰ ਬਹੁਤੀ ਸਤਾਇਸ਼ ਵੀ ਮਿਲਦੀ ਹੈ ਤੇ ਉਹਨਾਂ ਗਵਈਆਂ ਦੀ ਬਹੁਤੀ ਜਿਹੜੀ ਹੈ ਉਹ ਇੱਜ਼ਤ, ਪਿਆਰ, ਮੁਹੱਬਤ, ਜੋ ਕੁਝ ਵੀ ਤੁਸੀਂ ਆਖੋ ਉਹ ਉਹਨਾਂ ਨੂੰ ਜ਼ਿਆਦਾ ਮਿਲਦਾ। ਬਹਰਹਾਲ ਇਹਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਲਿਖੀਆਂ ਕਿ 35,000 ਰੂਹਾਂ 35,000 ਰੂਹਾਂ ਜਿਹੜੀਆਂ ਸਨ ਉਹ ਸਿੱਧੀਆਂ ਪਖਤੂਨਖਵਾ ਤੋਂ ਉਤਰੀਆਂ। ਔਰ ਇੱਕ ਇਹਨਾਂ ਹੋਰ ਕੰਮ ਕੀਤਾ। ਬੁਸ਼ਰਾ ਬੀਬੀ ਜਦੋਂ ਮੁਲਕ ਕਹਿੰਦੀ ਹੈ, ਜਿਹੜਾ ਲਫ਼ਜ਼ ਹੁੰਦਾ ਕੰਟਰੀ, ਮੁਲਕ, ਦੇਸ਼, ਤੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਪ੍ਰੋਨਾਂਸੀਏਸ਼ਨ ਥੋੜੀ ਜੀ ਉਸ ਲਫ਼ਜ਼ ਦੀ ਬਹੁਤ ਦਰੁਸਤ ਨਹੀਂ। ਅੱਛਾ, ਹੁਣ ਬੁਸ਼ਰਾ ਬੀਬੀ ਜਿਹੜੇ ਉਹ ਇੱਕ ਪੰਜਾਬੀ ਘਰਾਣੇ ਤੋਂ ਨੇ, ਪਾਕਪਤਨ ਤੋਂ ਉਹਨਾਂ ਦਾ ਤਾਲੁਕ ਹੈ। ਹੁਣ ਬੁਸ਼ਰਾ ਬੀਬੀ ਜਿਹੜੇ ਨੇ ਉਹ ਉਰਦੂ ਅਦਬ ਦੇ ਨਾ ਤੇ ਪ੍ਰੋਫੈਸਰ ਨੇ ਤੇ ਨਾ ਉਹਨਾਂ ਨੇ ਕਦੇ ਕਲੇਮ ਕੀਤਾ। ਅਸੀਂ ਸਾਰੇ ਹੀ, ਜਿਵੇਂ ਮੈਂ ਗੱਲ ਕਰਦਾ ਹਾਂ
ਤੇ ਮੈਂ ਹੁਣ ਇੱਥੇ ਨਾਂ ਨਹੀਂ ਲੈ ਸਕਦਾ, ਉਹ ਲਫ਼ਜ਼ ਲਵਾਂਗਾ ਤੇ YouTube ਉਹਨੂੰ ਬੈਨ ਕਰ ਦਿੰਦਾ ਹੈ। ਜਦੋਂ ਤੁਸੀਂ ਆਪਣੀ ਜਾਨ ਲੈ ਲੈਂਦੇ ਹੋ ਤੇ ਉਹਦੇ ਵਿੱਚ ਕਾਫ ਦਾ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕਰਦੇ ਹੋ ਉਹਦੇ ਉੱਤੇ ਤੁਸੀਂ ਪੇਸ਼ ਦੇਣੀ ਹੈ ਕਿ ਨਹੀਂ। ਮੇਰੇ ਜਿਹੜੇ ਐਡੀਟਰ ਸਾਹਿਬ ਨੇ ਉਹ ਮੈਨੂੰ ਅਕਸਰ ਆਉਂਦੇ ਨੇ ਵੀ ਗਿੱਲ ਸਾਹਿਬ ਤੁਸੀਂ ਇਹ ਲਫ਼ਜ਼ ਗਲਤ ਕਹਿ ਦਿੰਦੇ ਹੋ। ਇਸੇ ਤਰ੍ਹਾਂ ਮੈਂ ਜਿਸ ਵੇਲੇ ਕਿਸੇ ਸਹਾਬੀਏ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਕਰਦਾ ਹਾਂ ਤੇ ਉੱਥੇ ਮੈਨੂੰ ਲੋਕੀ ਦੱਸਦੇ ਨੇ ਕਿ ਅਨਹਾ ਤੇ ਅਨਹੋ ਇਹ ਫ਼ਰਕ ਹੈ, ਤੁਸੀਂ ਗਲਤੀ ਕਰ ਜਾਂਦੇ ਹੋ। ਮੈਂ ਜਾਣ ਕੇ ਤੇ ਕਰਦਾ ਨਹੀਂ, ਮਾਜ਼ਰਤ ਕਰਨਾ ਹੈ, ਲੇਕਿਨ ਮੇਰੇ ਕੋਲੋਂ ਇਹ ਗਲਤੀ ਹੁੰਦੀ। ਹੋਰ ਵੀ ਬੜੀਆਂ ਸਾਰੀਆਂ ਗੱਲਾਂ ਨੇ ਜਿੱਥੇ ਮੇਰੇ ਕੋਲੋਂ ਵੀ ਤਲੱਫਜ਼ ਦੀ ਗਲਤੀ ਹੁੰਦੀ ਹੈ, ਕਿਉਂਕਿ ਸਾਡੀ ਇਹ ਮਾਦਰੀ ਜ਼ੁਬਾਨ ਨਹੀਂ, ਸਾਡੀ ਇਹ ਫਸਟ ਲੈਂਗੁਏਜ ਨਹੀਂ, ਸਾਡੀ ਪੰਜਾਬੀ ਮਾਦਰੀ ਜ਼ੁਬਾਨ ਹੈ। ਤੇ ਜੇ ਸੁਹੇਲ ਵੜਾਜ ਸਾਹਿਬ ਕਦੀ ਟੈਸਟ ਕਰਨਾ ਚਾਹੁੰਦੇ ਨੇ ਪੰਜਾਬੀ ਜ਼ੁਬਾਨ ਦੇ ਸਾਡੇ ਜਿਹੜੇ ਜੋਬਨ ਨੇ ਤੇ ਦੱਸਣ, ਉਹ ਗਾਲਾਂ ਕੱਢ ਕੇ ਕਾਲਮ ਲਿਖਦੇ ਨੇ ਤੇ ਸਾਡੇ ਨਾਲ ਬਹਿ ਕੇ ਗਾਲਾਂ ਦੇ ਵਿੱਚ ਗੱਲ ਕਰ ਲੈਣ ਤੇ ਇਹੋ ਜੀਆਂ ਭਰਵੀਆਂ ਗਾਲਾਂ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗੇ ਵੀ ਉਹਨਾਂ ਦੀ ਇੱਕ ਵਾਰੀ ਰੂਹ ਰਾਜ਼ੀ ਹੋ ਜਾਏਗੀ। ਤੇ ਨਾ ਗਾਲ ਦੇ ਵਿੱਚ ਵਜ਼ਨ ਦੀ ਕਮੀ ਹੋਏਗੀ ਸੁਹੇਲ ਵੜਾਜ ਸਾਹਿਬ ਤੇ ਨਾ ਤਲੱਫਜ਼ ਦੀ ਕਮੀ ਹੋਏਗੀ, ਬਿਲਕੁਲ ਐਕੂਰੇਟ ਬਖਾ ਵੀ ਠੀਕ ਹੋਏਗਾ ਤੇ ਆਪਣਾ ਸਪੀਡ ਵੀ ਠੀਕ ਹੋਏਗੀ ਤੇ ਰੰਦਾ ਵੀ ਠੀਕ ਵੱਜੇਗਾ। ਪਰ ਮੁਸੀਬਤ ਇਹ ਹੈ ਵੀ ਅੰਗਰੇਜ਼ੀ ਹੋਵੇ ਜਾਂ ਉਰਦੂ ਹੋਵੇ, ਸਾਡੀ ਉਹ ਮਾਦਰੀ ਜ਼ੁਬਾਨ ਨਹੀਂ, ਉਹਦੇ 'ਚ ਸਾਡੇ ਕੋਲੋਂ ਥੋੜ੍ਹਾ ਬਹੁਤ ਅੱਗਾ ਪਿੱਛਾ ਹੁੰਦਾ ਹੈ। ਤੇ ਇਹਨਾਂ ਨੇ ਇੱਕ ਤੇ ਮਜ਼ਾਕ ਉਡਾਇਆ, ਬੁਸ਼ਰਾ ਬੀਬੀ ਮੁਲਕ ਜਿਹੜਾ ਲਫ਼ਜ਼ ਉਹਨੂੰ ਮੁਲਕ ਆਖਦੇ ਨੇ। ਉਹ ਜਿਸ ਵੇਲੇ ਮੁਲਕ ਆਖਦੇ ਨੇ ਉਸ ਲਫ਼ਜ਼ ਨੂੰ ਮੁਲਕ ਦੀ ਬਜਾਏ ਮੁਲਕ ਆਖਦੇ ਨੇ ਤੇ ਸੁਹੇਲ ਵੜਾਜ ਸਾਹਿਬ ਏਡੇ ਨਲਾਇਕ ਨੇ ਕਿ ਆਪਣੇ ਵੱਲੋਂ ਤਾਂ ਉਹਨਾਂ ਦੀ ਗਲਤੀ ਕੱਢੀ ਹੈ, ਪਰ ਗਲਤੀ ਕੱਢਦਿਆਂ ਆਪ ਉਸ ਤੋਂ ਵੱਡੀ ਗਲਤੀ ਕਰ ਦਿੱਤੀ ਹੈ। ਗਲਤੀ ਕੱਢਦਿਆਂ ਆਖਿਆ ਵੀ ਬੁਸ਼ਰਾ ਬੀਬੀ ਮੁਲਕ ਆਖਦੀ ਹੈ, ਮੁਲਕ ਨਹੀਂ ਜਨਾਬ, ਬੁਸ਼ਰਾ ਬੀਬੀ ਮੁਲਕ ਨਹੀਂ ਆਖਦੀ। ਉਹਨਾਂ ਦੀ ਪ੍ਰੋਨਾਂਸੀਏਸ਼ਨ ਬਿਲਕੁਲ ਉਰਦੂ ਅਦਬ ਦੇ ਹਿਸਾਬ ਨਾਲ ਕਰੈਕਟ ਨਹੀਂ ਹੈ। ਮੈਂ ਮੰਨਣਾ ਜਿਸ ਤਰ੍ਹਾਂ ਮੇਰੀ ਕਈ ਲਫ਼ਜ਼ਾਂ ਦੀ ਨਹੀਂ ਹੈ, ਹੋਰ ਕਈਆਂ ਦੀ ਆਪਣੀ ਆਪਣੀ ਜ਼ੁਬਾਨ ਦੇ ਵਿੱਚ ਹੋ ਸਕਦੀ ਹੈ। ਜਿਹਦੇ ਤੁਸੀਂ ਮਾਦਰੀ ਜ਼ੁਬਾਨ ਹੋਵੇ ਉਹ ਤੁਹਾਡਾ ਹੋ ਸਕਦਾ ਹੈ ਮਾਂ ਬੋਲੀ ਹੋਵੇ, ਦੂਜੀਆਂ ਜ਼ੁਬਾਨਾਂ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਐਕਸਪਰਟ ਨਹੀਂ ਹੁੰਦੇ। ਤੇ ਜੇ ਬੁਸ਼ਰਾ ਬੀਬੀ ਦਾ ਵੀ ਕੋਈ 1 2 4 5 ਲਫ਼ਜ਼ ਅੱਗੇ ਪਿੱਛੇ ਨੇ ਤੇ ਉਹਨਾਂ ਜਨਾਬ ਇਸ ਕਾਲਮ ਦੇ ਵਿੱਚ ਬਾਰ-ਬਾਰ ਮੁਲਕ ਮੁਲਕ ਦੀ ਜਗ੍ਹਾ ਤੇ ਮੁਲਕ ਲਿਖਿਆ, ਮੀਮ ਲਾਮ ਕਾਫ ਤੇ ਹੇ ਕੀ ਬਾਨੀ ਹੈ ਮੁਲਕ ਲਿਖਿਆ। ਤੇ ਸੁਹੇਲ ਵੜਾਜ ਸਾਹਿਬ ਪਹਿਲਾਂ ਤੇ ਜੇ ਮੈਂ ਤੁਹਾਡਾ ਉਸਤਾਦ ਹੁੰਦਾ ਤੇ ਮੈਂ ਤੁਹਾਡੇ ਕੰਨ ਫੜਾ ਲੈਣੇ ਸਨ। ਯਕੀਨ ਕਰੋ, ਜੇ ਮੈਂ ਤੁਹਾਡਾ ਮਾਸਟਰ ਹੁੰਦਾ ਨਾ ਪਹਿਲੀ ਤੋਂ 5ਵੀਂ ਜਮਾਤ ਤੇ ਮੈਂ ਤੁਹਾਨੂੰ ਬੋਰੀ ਤੋਂ ਠਾੜ ਲੈਣਾ ਸੀ ਤੇ ਮੈਂ ਤੁਹਾਡੇ ਕੰਨ ਫੜਾ ਲੈਣੇ ਸਨ। ਤੁਹਾਨੂੰ ਮਾਰਨ ਦੀ ਲੋੜ ਨਹੀਂ ਸੀ ਪੈਣੀ, ਸਾਨੂੰ ਤੇ ਉਸਤਾਦ ਮਾਰਦੇ ਵੀ ਸਨ। ਤੁਹਾਡਾ ਜਿੱਡਾ ਢਿੱਡ ਹੈ ਨਾ, ਉਹ ਢਿੱਡ ਜਿਸ ਵੇਲੇ ਗੋਡਿਆਂ 'ਚ ਫਸਣਾ ਸੀ, ਯਕੀਨ ਕਰੋ ਸੁਹੇਲ ਵੜਾਜ ਸਾਹਿਬ, ਜਿਸ ਵੇਲੇ ਮੈਂ ਤੁਹਾਨੂੰ ਕਹਿਣਾ ਸੀ ਨਾ ਵੀ ਫੜ ਕਾਕਾ ਕੰਨ, ਤੇ ਤੁਸੀਂ ਇਹ ਮੁਲਕ ਲਿਖਣ ਤੋਂ ਜਿਹੜਾ ਫਿਰ ਤੁਹਾਡੇ ਕੋਲੋਂ ਮੈਂ ਕੰਨ ਫੜਵਾਉਣੇ ਸਨ ਨਾ ਵੀ ਤੂੰ ਅਮਲਾ ਦੀ ਦਰੁਸਤਗੀ ਕਰਨੀ ਸੀ ਕਾਕਾ ਬੁਸ਼ਰਾ ਬੀਬੀ ਦੀ, ਤੇ ਤੂੰ ਆਪ ਹੀ ਆਪਣੀ ਨਲਾਇਕੀ ਦੇ ਨਾਲ ਹੋਰ ਵੱਡੀ ਨਲਾਇਕੀ ਕਰਨ ਡਿਆ। ਤੇ ਭਾਈ ਜੀ ਜਿਸ ਵੇਲੇ ਤੁਸੀਂ ਕੰਨ ਫੜਨੇ ਸਨ ਤੇ ਤੁਹਾਡੇ ਲੱਤਾਂ ਥੱਲੇੋਂ ਕੰਨਾਂ ਨੂੰ ਹੱਥ ਨਹੀਂ ਸੀ ਜਾਣੇ। ਕੰਨ ਨੂੰ ਹੱਥ ਜਾਂਦੇ ਨੇ ਜਿਹਦਾ ਢਿੱਡ ਬਿਲਕੁਲ ਪਲੇਨ ਹੋਵੇ, ਉਹਦਾ ਜਿਹਦਾ ਮਾੜਾ ਚੰਗਾ ਢਿੱਡ ਹੋਵੇ ਉਹਦੇ ਕੋਲੋਂ ਕੰਨਾਂ ਦੇ ਥੱਲੇੋਂ ਦੀ ਇਹ ਲੱਤਾਂ ਦੇ ਥੱਲੇੋਂ ਦੀ ਕੰਨਾਂ ਦੀਆਂ ਇਹ ਲੋਆਂ ਨੂੰ ਹੱਥ ਨਹੀਂ ਲੱਗਦੇ। ਤੁਹਾਡੇ ਲੋਆਂ ਦੇ ਤੁਹਾਡੇ ਕੋਲੋਂ ਤੇ ਠੋਡੀ ਨੂੰ ਹੱਥ ਨਹੀਂ ਸੀ ਲੱਗਣੇ, ਜਿੱਡਾ ਮਾਸ਼ਾਅੱਲਾ ਲੰਮਾ ਚੌੜਾ ਜਨਾਬ ਨੇ ਖਿਲਾਰ ਬਣਾਇਆ। ਤੇ ਉਸ ਹਿਸਾਬ ਨਾਲ ਫਿਰ ਜਦੋਂ ਪਿਛਲੇ ਪਾਸਿਓਂ ਉਸਤਾਦ ਮੁਹਤਰਮ ਨੇ ਥੋੜ੍ਹਾ ਜ਼ੋਰ ਦੇਣਾ ਸੀ ਤੇ ਫਿਰ ਪਿਛਲੇ ਪਾਸਿਓਂ ਸੀਟੀਆਂ ਹੀ ਵੱਜਣੀਆਂ ਸਨ। ਮੇਰਾ ਖਿਆਲ ਪ੍ਰੈਸ਼ਰ ਪੇਟ ਦਾ ਜਿਸ ਵੇਲੇ ਢਿੱਡ ਨੇ ਘੁੱਟਿਆ ਜਾਣਾ ਸੀ ਜਨਾਬ ਦੇ ਨੇ ਗੋਡਿਆਂ 'ਚ, ਤੇ ਫਿਰ ਪਤਾ ਨਹੀਂ ਕੀ ਕੁਛ ਨਿਕਲਣਾ ਸੀ। ਬਸ ਇਹ ਹੀ ਲੋਕਾਂ ਨੂੰ ਸਮਝਾਉਣਾ ਪੈਣਾ ਸੀ ਵੀ ਜਨਾਬ ਦਾ ਜਿਹੜਾ ਉਹ ਵਾਲਾ ਪਾਸਾ ਹੈ ਉਹ ਪਿੰਡ ਦੇ ਕਿਸੇ ਐਸ ਪਾਸੇ ਨੂੰ ਕੀਤਾ ਜਾਏ ਸਕੂਲ ਦੇ, ਜਿਸ ਪਾਸੇ ਜਨਾਬ ਕੋਈ ਕੰਧ ਛੰਦ ਨਾ ਹੋਵੇ, ਕੋਈ ਬਿਲਡਿੰਗ ਸ਼ਿਲਡਿੰਗ ਨਾ ਹੋਵੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਰਾਕਟ ਚੱਲਦੇ ਨੇ ਕੀ ਕੁਝ ਹੁੰਦਾ। ਬਹਰਹਾਲ ਅਗਲੇ ਪਾਸੇ ਉਹਨਾਂ ਆਖਿਆ ਵੀ ਜਾਦੂ ਹੀ ਇਹ ਜਿਹੜੀ ਇਹਨਾਂ ਦੀ ਜਿਹੜੀ ਮੁਅੱਕਲ ਸਨ, ਰੂਹਾਂ ਸਨ, ਉਹ ਪਹਾੜਾਂ ਨਾਕਿਆਂ ਪਾਬੰਦੀਆਂ ਨੂੰ ਜਾਦੂ ਦੇ ਜ਼ੋਰ ਦੇ ਉੱਤੇ ਉਡਾਉਂਦੇ ਗਏ। ਇਹਨਾਂ ਰੂਹਾਂ ਮੁਅੱਕਲਾਂ ਨੂੰ ਨਾ ਤੇ ਭੁੱਖ ਲੱਗੀ, ਨਾ ਸਰਦੀ, ਨਾ ਗਰਮੀ, ਇਹਨਾਂ ਨੂੰ ਨਾ ਕੋਈ ਖੌਫ ਆਇਆ, ਨਾ ਅੰਦੇਸ਼ਾ। ਇਹ ਮੁਲਕ ਫਿਰ ਮੁਲਕ ਲਿਖਦੇ ਨੇ ਦੇ ਅੱਗੇ ਤੋਂ ਅੱਗੇ ਵੱਧਦੇ ਗਏ। ਰੂਹਾਂ ਮੁਅੱਕਲਾਂ ਤੇ ਜਿਨ੍ਹਾਂ ਨੇ ਕਮਜ਼ੋਰ ਇਨਸਾਨਾਂ ਦਾ ਮੁਕਾਬਲਾ ਕੀਤਾ, ਕਮਜ਼ੋਰ ਇਨਸਾਨਾਂ ਨੇ ਇਹਦਾ ਮੁਕਾਬਲਾ ਕੀ ਕਰਨਾ ਸੀ। 35,000 ਜਿੰਨ ਸੀ, ਮੁਅੱਕਲ ਸੀ, ਰੂਹਾਂ ਸੀ, ਜਿਨ੍ਹਾਂ ਦਾ ਮੁਕਾਬਲਾ ਕੀ ਕਰਨਾ ਸੀ। ਤੇ ਉਹ ਜਨਾਬ ਅੱਪੜ ਗਏ, ਗੈਬੀ ਮਦਦ ਸੀ। ਹਕੂਮਤ ਤੇ ਪਾਗਲ ਲੱਗਦੀ ਹੈ ਜਿਹੜੀ 278 ਲਾਸ਼ਾਂ ਦਾ ਪੁੱਛਦੀ ਫਿਰਦੀ ਹੈ ਭਲਾ ਰੂਹਾਂ ਦੇ ਕਿੱਥੇ ਜਨਾਜ਼ੇ ਹੁੰਦੇ ਨੇ ਤੇ ਦੱਸੋ ਕਿ ਮੁਅੱਕਲਾਂ ਦੇ ਜਨਾਜ਼ੇ ਕਿੱਥੇ ਹੁੰਦੇ ਨੇ, ਤੇ ਇਹਨਾਂ ਨੂੰ ਕੌਣ ਕਤਲ ਕਰ ਸਕਦਾ, ਤੇ ਇਹਨਾਂ ਤੇ ਆਂਸੂ ਗੈਸ ਕੀ ਕਰ ਸਕਦੀ ਹੈ। ਤੇ ਫਜ਼ੂਲੀਆਤ, ਸਭ ਐਸੀਆਂ ਹਰਕਤਾਂ ਕਿ ਜਿਹਦੇ ਉੱਤੇ ਤੁਸੀਂ ਕਹੋ ਕਿ ਯਾਰ ਕਮ ਅਜ਼ ਕਮ ਲਾਸ਼ਾਂ ਦਾ ਤੇ ਥੋੜ੍ਹਾ ਜਿਹਾ ਖਿਆਲ ਕਰ ਲਓ, ਹੋਰ ਕੁਝ ਨਹੀਂ। ਤੇ ਫਿਰ ਉਹਨਾਂ ਨੂੰ ਜਨਾਬ ਰਾਣੀ ਆਖਣਾ ਸ਼ੁਰੂ ਕੀਤਾ ਜਨਾਬ ਬਾਰ-ਬਾਰ, ਔਰ ਆਖਿਆ ਕਿ ਫੋਨ ਫੇਲ ਹੋ ਸਕਦੇ ਨੇ, ਵਾਈਫਾਈ ਫੇਲ ਹੋ ਸਕਦਾ ਹੈ, ਜਾਦੂ ਫੇਲ ਨਹੀਂ ਹੋ ਸਕਦਾ। ਫਿਰ ਅੱਗੇ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਹੈ ਨਾ ਉਹ ਡੰਕੀ ਰਾਜਾ ਆਖਿਆ।
मतलब कोई शय छड्डी नहीं, कोई बदतमीजी ऐसी छड्डी नहीं ਜਿਹੜੀ ਗਾਂ ਤੋਂ ਗਾਂ नहीं ਕੀਤੀ और ਉਹਦੇ ਵਿੱਚ ਕੋਈ ਕਸਰ ਰੱਖੀ ਨਹੀਂ, ਵਿਖਾਇਆ ਆਪਣਾ ਆਪ ਕਿ ਜਨਾਬੇ ਵਾਲਾ ਮੈਂ ਕਿਸ ਲੈਵਲ ਤੱਕ ਜਾ ਸਕਦਾ। ਅੱਛਾ, ਇਹ ਸਾਰੀ ਜਦੋਂ ਮੈਂ ਗੱਲ ਵੇਖੀ ਤੇ ਮੈਂ ਸੋਚਿਆ ਕਿ ਬੰਦਾ ਇਸ ਉਮਰ ਦੇ ਵਿੱਚ ਜਾ ਕੇ ਇਹੋ ਜਿਹੇ ਕਾਲਮ ਕਿਵੇਂ ਲਿਖ ਸਕਦਾ। ਫਿਰ ਮੈਂ ਇਸ ਨਤੀਜੇ ਤੱਕ ਪਹੁੰਚਿਆ ਕਿ ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਈ ਹੋਰਾਂ ਦਾ ਜਿਹੜਾ ਫੇਵਰਟ ਕੰਮ ਹੈ ਉਹ ਅਨਾਜ ਨੂੰ ਨੁਕਸਾਨ ਪਹੁੰਚਾਉਣਾ ਹੈ। ਲੱਗਦਾ ਹੈ ਕਿ ਉਸ ਦਿਨ ਭਾਈ ਹੋਣੀ ਕਿਤੇ ਅਨਾਜ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਬੈਠੇ ਨੇ। ਉਸ ਵਜ੍ਹਾ ਤੋਂ ਅਨਾਜ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਵਜ੍ਹਾ ਤੋਂ ਭਾਈ ਹੋਣਾ ਦੇ ਸਿਰ ਨੂੰ ਚੜ੍ਹ ਗਿਆ ਉਹ ਸਾਰਾ ਕੁਝ। ਔਰ ਕਿਉਂਕਿ ਬੈਠੇ ਰਹਿੰਦੇ ਨੇ ਤੇ ਉਹ ਫਿਰ ਜਿਵੇਂ ਸਾਨੂੰ ਇਰਫਾਨ ਸਦੀਕੀ ਸਾਹਿਬ ਨੇ ਟੀਵੀ ਤੇ ਆਸਮਾ ਸ਼ਰਾਜ਼ੀ ਸਾਹਿਬਾ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਨਵਾਜ਼ ਸ਼ਰੀਫ ਸਾਹਿਬ ਦੇ ਅੰਦਰ ਪ੍ਰੈਸ਼ਰ ਬਣਦਾ ਰਹਿੰਦਾ ਤੇ ਫਿਰ ਉਹ ਆਪਣੀ ਸੀਟੀ ਨੂੰ ਸੈੱਟ ਕਰਦੇ ਨੇ ਤੇ ਉਹਨਾਂ ਦੀ ਹਵਾ ਹਲਕੀ ਹਲਕੀ ਜਿਹੜੀ ਹੈ ਉਹ ਲੀਕ ਹੁੰਦੀ ਰਹਿੰਦੀ ਹੈ। ਇਹ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਏਗਾ, ਵਾਕਈ ਆਖਿਆ ਸੀ ਇਰਫਾਨ ਸਦੀਕੀ ਸਾਹਿਬ ਨੇ, ਲੀਕ ਦਾ ਲਫ਼ਜ਼ ਨਹੀਂ ਸੀ ਕਿਹਾ। ਤੇ ਹਵਾ ਹਲਕੀ ਹਲਕੀ ਨਿਕਲਤੀ ਰਹਿਤੀ ਹੈ, ਉਹ ਅੰਗਰੇਜ਼ੀ 'ਚ ਲੀਕ ਹੀ ਆਖਾਂਗੇ, ਔਰ ਹਲਕੀ ਹਲਕੀ ਸੀਟੀ ਵੱਜਦੀ ਰਹਿਤੀ ਹੈ, ਇਹ ਉਹਨਾਂ ਨੇ ਆਖਿਆ ਸੀ। ਹੁਣ ਸੁਹੇਲ ਵੜੈਚ ਸਾਹਿਬ ਤੁਸੀਂ ਵੀ ਕਿਉਂਕਿ ਅਨਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੋ, ਫਿਰ ਉਹ ਬਾਂਵ ਰੋਲੇ ਬਣਦੇ ਨੇ ਤੁਹਾਡੇ ਅੰਦਰ ਉਹ ਸਾਰੇ, ਫਿਰ ਕਿਉਂਕਿ ਬੈਠੇ ਰਹਿੰਦੇ ਹੋ ਤੇ ਹਵਾ ਨਾ ਵੱਜਦੀ ਏ ਤੇ ਨਾ ਨਿਕਲਦੀ ਏ ਤੇ ਉਹ ਫਿਰ ਤੁਹਾਡੇ ਸਿਰ ਨੂੰ, ਇਹ ਮਾਜ਼ਰਤ ਮੈਨੂੰ ਪਤਾ ਮੈਂ ਗੰਦੀਆਂ ਗੱਲਾਂ ਕਰਨ ਡਿਆ, ਪਰ ਇਸ ਗੰਦੇ ਕਾਲਮ ਤੇ ਗੰਦਾ ਹੀ ਤਜਜ਼ੀਆ ਹੋ ਸਕਦਾ, ਔਰ ਮੈਂ ਕੀ ਕਰਾਂ। ਤੇ ਸੁਹੇਲ ਵੜੈਚ ਸਾਹਿਬ ਨਾਲ ਅਦਬ ਨਾਲ ਗੁਜ਼ਾਰਿਸ਼ ਕਰ ਰਹੇ ਹਾਂ ਕਿ ਉਹ ਫਿਰ ਉਹ ਜਿਸ ਵੇਲੇ ਗੁਬਾਰ ਤੁਹਾਡੇ ਸਿਰ ਨੂੰ ਚੜ੍ਹਦਾ ਹੈ ਤਾਂ ਜ਼ਾਹਿਰ ਹੈ ਜਿਹੋ ਜਿਹਾ ਅਨਾਜ ਨੂੰ ਨੁਕਸਾਨ ਪਹੁੰਚਾਇਆ ਹੁੰਦਾ ਤੇ ਜਿਸ ਹਦੂਦ ਅਰਬੇ ਦੇ ਵਿੱਚੋਂ ਦੀ ਉਹ ਹਵਾ ਗੁਜ਼ਰਦੀ ਹੈ ਤੁਹਾਡੇ ਅੰਦਰੋਂ ਸਾਰਾ, ਉਹਦਾ ਵੀ ਜਿਹੜਾ ਪੁਰਾਣਾ ਨਵਾਂ ਜਿਹੜਾ ਸਾਰਾ ਉੱਥੇ ਸਿਸਟਮ ਪਿਆ ਹੋਇਆ ਉਹਦੇ ਵਿੱਚੋਂ ਹਵਾ ਜਿਸ ਫਿਰ ਉਹ ਗੰਦ ਆਲੂਦ ਬਣਦੀ ਹੈ ਉਹ ਤੁਹਾਡੇ ਸਿਰ ਨੂੰ ਚੜ੍ਹਦੀ ਹੈ ਤੇ ਦਿਮਾਗ ਨਹੀਂ ਦਿਮਾਗ ਨੂੰ ਚੜ੍ਹਦੀ ਹੈ ਤਾਂ ਜਿੰਨੀ ਉਹਦੇ ਵਿੱਚ ਬਦਬੂ ਹੁੰਦੀ ਹੈ, ਗੰਦਗੀ ਹੁੰਦੀ ਹੈ, ਤਾਂ ਫਿਰ ਦਿਮਾਗ ਦੇ ਵਿੱਚੋਂ ਇਹੋ ਜਿਹੀ ਬਦਬੂਦਾਰ ਸਹਾਫਤ ਨਿਕਲਣੀ, ਇਹੋ ਜਿਹੇ ਬਦਬੂਦਾਰ ਕਾਲਮ ਨਿਕਲਣੇ ਨੇ, ਤੁਹਾਨੂੰ ਫਿਰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਪਾਸੇ ਜਾਵਾਂ। ਤੁਹਾਨੂੰ ਫਿਰ ਗੁਬਾਰ ਬਣਦਾ, ਪ੍ਰੈਸ਼ਰ ਬਣਦਾ ਤੇ ਤੁਸੀਂ ਇਹੋ ਜਿਹਾ ਲਿਖ ਦਿੰਦੇ ਹੋ। ਅੱਛਾ, ਹੁਣ ਮੈਂ ਜਨਾਬ ਨੂੰ ਮਸ਼ਵਰਾ ਇਹ ਦਿਆਂਗਾ ਕਿ ਅਗਰ ਇਹ 'ਤੇ ਕਾਬੂ ਪਾਉਣਾ ਹੈ ਤੇ ਇੱਕ ਤੇ ਫੌਰੀ ਤੌਰ ਤੇ ਤੁਸੀਂ ਜਾ ਕੇ ਰਾਬਤਾ ਕਰੋ ਇਰਫਾਨ ਸਦੀਕੀ ਸਾਹਿਬ ਨੂੰ ਔਰ ਉਹਨਾਂ ਕੋਲੋਂ ਪੁੱਛੋ ਕਿ ਜਨਾਬ ਇਹ ਸੀਟੀ ਹਲਕੀ ਹਲਕੀ ਕਿਵੇਂ ਵਜਾਉਣੀ ਹੈ ਤੇ ਹਵਾ ਹਲਕੀ ਹਲਕੀ ਕਿਵੇਂ ਨਿਕਲਣੀ ਹੈ, ਤਾਂ ਕਿ ਜਨਾਬ ਦੇ ਸਿਰ ਨੂੰ ਬਜਾਏ ਉਹ ਸਾਰਾ ਚੜ੍ਹਨ ਦੇ ਔਰ ਉਸ ਤੋਂ ਬਾਅਦ ਇਹ ਸਾਰੀ ਗਲਾਜ਼ਤ ਬਾਹਰ ਕਾਲਮਾਂ ਦੀ ਸ਼ਕਲ ਤੇ ਆਉਣ ਦੇ, ਉਹ ਜਨਾਬ ਦੀ ਹਲਕੀ ਹਲਕੀ ਹਵਾ ਨਿਕਲਦੀ ਰਹੇ ਤੇ ਸੀਟੀ ਵੱਜਦੀ ਰਹੇ। ਅੱਛਾ, ਹੁਣ ਅਗਰ ਤੁਹਾਨੂੰ ਇਹ ਲੱਗਦਾ ਹੈ ਕਿ ਜ਼ਿਆਦਾ ਇਸਤੇਮਾਲ ਦੀ ਵਜ੍ਹਾ ਤੋਂ ਜਾਂ ਜਿਸ ਵੀ ਵਜ੍ਹਾ ਤੋਂ ਸੀਟੀ ਜ਼ੰਗ ਆਲੂਦ ਹੋ ਗਈ ਹੈ ਜਾਂ ਸੀਟੀ ਜਿਹੜੀ ਹੈ ਉਹ ਪ੍ਰੈਸ਼ਰ ਮੇਨਟੇਨ ਨਹੀਂ ਕਰ ਸਕਦੀ ਜਾਂ ਵੱਜ ਨਹੀਂ ਸਕਦੀ ਜਾਂ ਬਹੁਤ ਜ਼ਿਆਦਾ ਪਹਿਲਾਂ ਵੱਜ ਚੁੱਕੀ ਹੈ ਤੇ ਹੁਣ ਮਜ਼ੀਦ ਨਹੀਂ ਵੱਜ ਸਕਦੀ ਤੇ ਇਰਫਾਨ ਸਦੀਕੀ ਸਾਹਿਬ ਦੀ ਕਾਉਂਸਲਿੰਗ ਵੀ ਨਹੀਂ ਕੰਮ ਆ ਸਕਦੀ, ਤੇ ਫਿਰ ਅਨਾਜ ਨੂੰ ਘੱਟ ਨੁਕਸਾਨ ਪਹੁੰਚਾਓ, ਵॉक ਕਰਿਆ ਕਰੋ ਜ਼ਿਆਦਾ ਔਰ ਸਬਜ਼ੀਆਂ ਖਾਇਆ ਕਰੋ, ਜ਼ੂਦ ਹਜ਼ਮ ਗਜ਼ਾ ਖਾਇਆ ਕਰੋ। ਚਲੋ ਫੌਜੀ ਵਾਲਿਆਂ ਦਾ ਦਲੀਆ ਉਹ ਬਣਾਉਂਦੇ ਨੇ ਪੋਰੇ 'ਚ, ਉਹ ਖਾ ਲਿਆ ਕਰੋ ਲੈ ਕੇ, ਫੌਜੀ ਫੂਡਸ ਵਾਲੇ, ਤੇ ਉਹਨਾਂ ਦਾ ਦਲੀਆ ਖਾ ਲਿਆ ਕਰੋ। ਤੇ ਮੇਰਾ ਮਤਲਬ ਹੈ ਕਿ ਥੋੜ੍ਹਾ ਬਾਥਰੂਮ ਦਾ ਚੱਕਰ ਜ਼ਿਆਦਾ ਫਰੀਕੁਐਂਟਲੀ ਲਾਇਆ ਕਰੋ। ਠੀਕ ਹੈ, ਥੋੜ੍ਹੇ ਜਿਹੇ ਤੁਸੀਂ ਕਾਹਲ ਜੇ, ਜਿੱਥੇ ਬਹਿੰਦੇ ਜੇ ਉੱਥੋਂ ਉੱਠਦੇ ਨਹੀਂ ਜੇ, ਪਰ ਚਲੋ ਬਾਥਰੂਮ ਜਾਣ ਜੋਗੀ ਤੇ ਹਿੰਮਤ ਕਰ ਲਓ ਨਾ, ਉੱਠ ਕੇ ਚਲੇ ਜਾਇਆ ਕਰੋ। ਹੁਣ ਉਹ ਤੇ ਕੋਈ ਤੁਹਾਡੇ ਥਾਂ ਤੇ ਨਹੀਂ ਕਰ ਸਕਦਾ, ਨਾ ਲਾ ਕੇ ਆਪਣਾ ਕੋਈ ਹਿੱਸਾ ਦੇ ਸਕਦੇ ਹੋ ਵੀ ਯਾਰ ਇਹ ਮੇਰੇ ਥਾਂ ਤੇ ਬਾਥਰੂਮ ਕਰਾ ਦੇਂ, ਤੇ ਇਸ ਵਾਸਤੇ ਉਹ ਜ਼ਰਾ ਬਾਥਰੂਮ ਦਾ ਚੱਕਰ ਲਾ ਲਿਆ ਕਰੋ, ਤਾਂ ਕਿ ਉਹ, ਮੈਨੂੰ ਸਮਝ ਹੈ ਤੁਹਾਡਾ ਕਸੂਰ ਨਹੀਂ ਹੈ, ਜਿਸ ਅਜ਼ਾਬ ਦੇ ਵਿੱਚੋਂ ਖੁਦ ਗੁਜ਼ਰਦੇ ਜੇ, ਬਾਅਦ ਦੇ ਵਿੱਚ ਉਹਦੀ ਜਿਹੜੀ ਆਊਟਪੁੱਟ ਪ੍ਰੋਡਿਊਸ ਹੁੰਦੀ ਹੈ ਉਹ ਫਿਰ ਸਾਰੀ ਦੁਨੀਆ ਨੂੰ। ਤੇ ਮੇਰਾ ਮਸ਼ਵਰਾ ਇਹ ਹੈ ਵੀ ਇਹ ਜਿਹੜੀ ਜਨਾਬ ਦੀ ਸਹਾਫਤੀ ਬਵਾਸੀਰ ਹੈ, ਮਾਜ਼ਰਤ ਦੇ ਨਾਲ, ਤੁਸੀਂ ਵੱਡੇ ਹੋ ਸਾਡੇ ਤੋਂ, ਮੁਹਤਰਮ ਹੋ ਵੱਡੇ, ਇਹ ਕਾਲਮ ਜਿਹੋ ਜਿਹਾ ਅਸੀਂ ਜਵਾਬ ਉਹੋ ਜਿਹਾ ਹੀ ਦੇਣਾ। ਬਾਕੀ ਮੈਂ ਜ਼ਾਤੀ ਤੌਰ ਤੇ ਜਨਾਬ ਦਾ ਬੜਾ ਇਹਤਰਾਮ ਕਰਦਾ, ਵੱਡੇ ਹੋ ਮੇਰੇ ਤੋਂ, ਲੇਕਿਨ ਇਹ ਜਿਹੜੀ ਅਗਰ ਇਹ ਸਾਰਾ ਕੰਮ ਜਨਾਬ ਦੇ ਅੰਦਰ ਰਿਹਾ ਤੇ ਇਹ ਸਹਾਫਤੀ ਬਵਾਸੀਰ ਜਿਹੜੀ ਹੈ ਇਹ ਇੱਜ਼ਤ ਲੇਵਾ, ਸਹਾਫਤੀ ਇੱਜ਼ਤ ਲੇਵਾ ਜਿਹੜੀ ਹੈ ਉਹ ਸਾਬਤ ਹੋ ਸਕਦੀ ਹੈ। ਇਸ ਲਈ ਮਿਹਰਬਾਨੀ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੋ। ਤੁਹਾਡਾ ਖੈਰ ਅੰਦੇਸ਼ ਡਾਕਟਰ ਸ਼ਹਿਬਾਜ਼ ਗਿੱਲ, ਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।